ਮੱਝਾ ਅਗੋਂ ਹਿਲਦੀ ਜੇ ਨਾਲ ਤੇ ਨਾਲ ਆਂਦੀ ਮੱਝਾ ਮੱਝਾ ਐ ਸੁਣਨੀ ਆ ਵੀ ਜੂਸ ਬੋਤਲਾਂ ਲੇਜ਼ ਸਲਾਂਟੀਆਂ ਪਾਪੜ ਹਰ ਸ਼ੈ ਤੇਰੀ ਬੰਦ ਵੱਡੀ ਹੋ ਗਈ ਹੈ ਪਿਆਰ ਕਰੋ ਦੁੱਧੂ ਨਾ ਇਹ ਜੂਸ ਮੂੰਹ ਤੋਂ ਲੱਥਾ ਨਹੀਂ ਤੇ ਨਾਲ ਹੀ ਦੁੱਧੂ ਦੁੱਧੂ ਉਹਨਾਂ ਆਖਿਆ ਤੂੰ ਫੀਡਰ ਛਡਾ ਹੜੋ ਤੇ ਗਲਾਸ ਨਾ ਪਿਆਗਾ ਕਿੱਡੀ ਵੱਡੀ ਹੋਈ ਕੋਠੇ ਜਿਹੜੀ ਜੂਸ ਛੱਡ ਜੂਸ ਛੱਡ ਉਹ ਲੱਭਣ ਲੱਗਾ ਤੈਨੂੰ ਉਹ ਸ਼ਰਬਤ ਉਹ ਹਾਂਗਰੇ ਮਾਰਦੀ ਹੈ ਜੂਸ ਪੀ ਪੀ ਕੇ ਜਿਵੇਂ ਚੜ ਗਿਆ ਡਾਕਟਰ ਸਾਹਿਬ ਸਲਾਮ ਅਲੈਕਮ ਵਾਲੇਕੁਮ ਸਲਾਮ ਬੈਠੇ ਹੋ ਕਲੀਨਿਕ ਤੇ ਹਾਂਜੀ ਏ ਬੈਠੇ ਹਾਂ ਡਾਕਟਰ ਸਾਹਿਬ ਹੈ ਨਾ ਕਾਕੀ ਨੂੰ ਚੈੱਕ ਕਰਾਉਣ ਵਾਸਤੇ ਲਿਆਂਦਾ ਤੁਹਾਡੇ ਕੋਲ ਵੇਖੋ ਇਹਨੂੰ ਕੀ ਮਸਲਾ ਹੈ ਵੇਖਿਆ ਨਾ ਜਿੱਦ ਬੜੀ ਕਰਦੀ ਤੂੰ ਜੂਸ ਛੱਡ ਵੇਖਿਆ ਜੀ ਨਾ ਇਹ ਸ਼ੈਵਾਂ ਜਿਹੜੀਆਂ ਲੱਗੀਆਂ ਨੇ ਨਾ ਬੱਚਿਆਂ ਨੂੰ ਜੂਸ ਹਾਂ ਵੇਖਿਆ ਨਾ ਅਲਾ ਫੜ ਪੀ ਲੈ ਤੂੰ ਹੋ ਬਿਮਾਰ ਇਹ ਹੀ ਗੱਲ ਜਿਵੇਂ ਜੂਸ ਪਿਆਈ ਜਾਓ ਬੋਤਲਾਂ ਪਿਆਈ ਜਾਓ ਤੇ ਤਾਂ ਬੜੇ ਰਾਜ਼ੀ ਰਹਿਣ ਦੇ ਨਹੀਂ ਖੀਰ ਖਾਣੀ ਨਹੀਂ ਰੋਟੀ ਖਾਣੀ ਹਾਂ ਤੇ ਵੇਖੋ ਹਾਂ ਕੀ ਮਸਲਾ ਗਲਾ ਠੀਕ ਸੂ ਭਲਾ ਗਲਾ ਠੀਕ ਹੈ ਉਹਦਾ ਉਹਨੂੰ ਜੂਸ ਤੇ ਬੋਤਲਾਂ ਪਿਆਈ ਜਾਓ ਡਾਕਟਰ ਸਾਹਿਬ ਹੁਣ ਜਿੱਦ ਕਰਦੀ ਕਿ ਉਹਦਾ ਗਲਾ ਖਰਾਬ ਹੋਈ ਜਾਏ ਵੇਖੋ ਸਾਡਾ ਵੇਖਾ ਨਾ ਉਹਦੀ ਮਜ਼ਾ ਗਲਾ ਖਰਾਬ ਹੈ ਗਲਾ ਖਰਾਬ ਹੈ ਤੇ ਇਹਦਾ ਹੁਣ ਕੀ ਹੱਲ ਹੈ ਟੈਸਟ ਲੈਣੇ ਆ ਇਹਦਾ ਚਲੋ ਇਹ ਡਾਕਟਰ ਸਾਹਿਬ ਕਹਿੰਦੇ ਨੇ ਗਲਾ ਤਾਂ ਖਰਾਬ ਹੈ ਜੂਸ ਤੇ ਬੋਤਲਾਂ ਆਹੋ ਹੀ ਜੂਸ ਤੇ ਬੋਤਲਾਂ ਜਿਹੜੀਆਂ ਇਹਨਾਂ ਤੇਰਾ ਗਲਾ ਖਰਾਬ ਕੀਤਾ ਮਾਸਾ ਕ ਪੀ ਕੇ ਤੇ ਮਜ਼ਾ ਟੀਕਾ ਲੱਗਣਾ ਵਾਹ ਮਜ਼ਾ ਹਾਂਜੀ ਟੀਕਾ ਲੱਗੇ ਫੇਰ ਠੀਕ ਨਹੀਂ ਹੁੰਦਾ ਆਈ ਜੋ ਟੀਕਾ ਨਹੀਂ ਲਾਉਂਦੇ ਦਵਾਈ ਦੇ ਹੜੋ ਤੇ ਡਾਕਟਰ ਸਾਹਿਬ ਕਿਹੜੀਆਂ ਸ਼ੈਵਾਂ ਬੱਚਿਆਂ ਨੂੰ ਖਾਣੀਆਂ ਚਾਹੀਦੀਆਂ ਤੇ ਕਿਹੜੀਆਂ ਨਹੀਂ ਆ ਵੇਖਿਓ ਨਾ ਤੂੰ ਰੋਡ ਮੇਰੇ ਉੱਤੇ ਵੀ ਤਾਂ ਡਾਕਟਰ ਸਾਹਿਬ ਦੇ ਕੱਪੜੇ ਵੀ ਖਰਾਬ ਕੀਤੇ ਨੇ ਤੇ ਆਪਣਾ ਮੂੰਹ ਵੀ ਭਰਿਆ ਅੱਜ ਕੱਲ ਦੇ ਬੱਚੇ ਵੀ ਕੋਈ ਅਫਲਾ ਤੋਂ ਕਿਹੜੀਆਂ ਸ਼ੈਵਾਂ ਖਵਾਈਏ ਤੇ ਕਿਹੜੀਆਂ ਨਾ ਖਵਾਈਏ ਇਸ ਵਿੱਚ ਖਾਂਦੀ ਹੈ ਕੁਛ ਰੋਟੀ ਵਗੈਰਾ ਖਾ ਲੈ ਰੋਟੀ ਨਹੀਂ ਜੇ ਖਾਂਦੀ ਤੇ ਖੀਰ ਬਣਾ ਕੇ ਖਵਾਈ ਦੀ ਤੇ ਆਂਡਾ ਖਾਂਦੀ ਇਹਨੂੰ ਆਂਡਾ ਵੀ ਨਾ ਖਵਾਇਆ ਕਰੋ ਆਹੋ ਇਹ ਖਾਰਿਸ਼ ਹੁੰਦੀ ਹੋਰੇ ਫਿਰ ਉਹਦੇ ਨਾਲ ਹੀ ਹੁੰਦੀ ਐ ਉਹਦੇ ਦਾਣੇ ਨਿੱਕੇ ਨਿੱਕੇ ਤੁਸੀਂ ਹੋਰ ਆਂਡੇ ਖਵਾਓ ਇਹਨੂੰ ਵੇਖੋ ਇਹ ਤੇ ਬੱਚੇ ਨੇ ਨਾ ਫਿਰ ਨਹੀਂ ਨਾ ਗੱਲ ਮੰਨਦੇ ਆਂਡਾ ਨਾ ਖਵਾਈਏ ਗਰਮ ਲੱਗਦਾ ਆਂਡਾ ਨਾ ਖਵਾਓ ਉਂਝ ਬੱਚੇ ਵਾਸਤੇ ਅੱਛਾ ਹੁੰਦਾ ਫੀਡਰ ਪੀਂਦੀ ਜੇ ਦਿਹਾੜੀ ਦੇ ਕੁਛ 6 ਫੀਡਰ ਪੀਂਦੀ ਹਾਂ ਕਿਤੇ ਫੀਡਰ ਛਡਾ ਹੜੀ ਇਹੋ ਕਿ ਨਹੀਂ ਛਡਾ ਹੜੋ ਅੱਛਾ ਇਹਦਾ ਫੀਡਰ ਛਡਾ ਹੜੀ ਹੈ ਔਰ ਤਾਂ ਹੀ ਨਹੀਂ ਸੁਰੰਗ ਫਿਰਦਾ ਪਿਆ ਚਲੋ ਤੇ ਦੁੱਧ ਫਿਰ ਗਲਾਸ ਨਾ ਪਿਆਈਏ ਕਰੀਏ ਹਾਂ ਵੱਡੀ ਹੋ ਗਈ ਹੈ ਪਿਆਰ ਕਰੋ ਦੁੱਧੂ ਨਾ ਇਹ ਜੂਸ ਮੂੰਹ ਤੋਂ ਲੱਥਾ ਨਹੀਂ ਤੇ ਨਾਲ ਹੀ ਦੁੱਧੂ ਉਹਨਾਂ ਆਖਿਆ ਤੂੰ ਫੀਡਰ ਛਡਾ ਹੜੋ ਤੇ ਗਲਾਸ ਨਾ ਪਿਆਗਾ ਕਿੱਡੀ ਵੱਡੀ ਹੋਈ ਕੋਠੇ ਜਿਹੜੀ ਮੈਂ ਦਵਾਈ ਨਾ ਇਹਨੂੰ ਮੱਝਾ ਅਗੋਂ ਹਿਲਦੀ ਜੇ ਨਾਲ ਤੇ ਨਾਲ ਆਂਦੀ ਮੱਝਾ ਇੰਨਾ ਕੁ ਜੂਸ ਪੀ ਲਵੇ ਮੱਝਾ ਮੈਂ ਤੇ ਦਵਾਈ ਹੀ ਲੈਨੇ ਕੜਵੀ ਲੱਗੇ ਫੇਰ ਵੇਖੀ ਜਦੋਂ ਉਹ ਪੀਵੇਂਗੇ ਨਾ ਕੜਵੀ ਦਵਾਈ ਡਾਕਟਰ ਸਾਹਿਬ ਵਾਲੇ ਤੇ ਫੇਰ ਕਰੀ ਮੱਝਾ ਇਹਨੂੰ ਫੀਡਰ ਵਿੱਚ ਡਾਹੜੋ ਠੀਕ ਹੈ ਛੜਾ ਹੜਨੇ ਮਤਲਬ ਫੀਡਰ ਨਾ ਪਿਆਈ ਅੱਜ ਤੋਂ ਲੈ ਕੇ ਗਲਾਸ ਨਾ ਪਿਆਈਏ ਕਰੀ ਗਲਾਸ ਨਾਲ ਦੁੱਧ ਪਿਆਈਏ ਕਰੀ ਇਹਨੂੰ ਛਡਾਹੜੋ ਪਾਪੜਾ ਲੇਜ਼ ਵਗੈਰਾ ਬੋਤਲ ਵਗੈਰਾ ਇਹਨੂੰ ਛਡਾਹੜੋ ਉਹ ਨੁਕਸਾਨ ਦੇਵੇ ਬੱਚਿਆਂ ਵਾਸਤੇ ਚਲੋ ਛਡਾ ਹੜਨੇ ਐ ਸੁਣਨੀ ਹੈ ਵੀ ਜੂਸ ਬੋਤਲਾਂ ਲੇਜ਼ ਸਲਾਂਟੀਆਂ ਪਾਪੜ ਹਰ ਸ਼ੈ ਤੇਰੀ ਬੰਦ ਵਰਨਾ ਡਾਕਟਰ ਸਾਹਿਬ ਨੇ ਸਾਡਾ ਸਾਹ ਬੰਦ ਕਰ ਛੱਡਣਾ ਬੜੇ ਸਖਤ ਡਾਕਟਰ ਨੇ ਮੈਨੂੰ ਤਾਂ ਪਤਾ ਨਾ ਤਬੀਅਤ ਦਾ ਅੱਗੇ ਵੀ ਇੱਕ ਦੋ ਬੱਚਾ ਲੈ ਕੇ ਆਇਆ ਠੀਕ ਹੋ ਗਿਆ ਸਕੂਲ ਜਾਂਦਾ ਹੈ ਨਾ ਨਹੀਂ ਅਜੇ ਤੇ ਛੋਟੀ ਜਿਹੀ ਡਾਕਟਰ ਸਾਹਿਬ ਜਾਂਦੀ ਹੈ ਤਾਂ ਇਹ ਤੇ 3 ਸਾਲਾਂ ਦੀ ਨਹੀਂ ਨਾ ਹੋਈ ਇਹ 1.5 ਸਾਲ ਦੀ ਹੋਈ ਆਪੇ ਵੱਡੀ ਹੋਏਗੀ ਨੂੰ ਟਿਫਨ ਦੇਣਾ ਕਰਨਾ ਮੈਂ ਠੀਕ ਹੈ ਮੈਂ ਦੇਣੀ ਆ ਬਸ ਤੁਹਾਨੂੰ ਖਾਂਸੀ ਦਾ ਸ਼ਰਬਤ ਜੂਸ ਛੱਡ ਉਹ ਲੱਭਣ ਲੱਗਾ ਤੈਨੂੰ ਉਹ ਸ਼ਰਬਤ ਉਹ ਹਾਂਗਰੇ ਮਾਰਦੀ ਹੈ ਜੂਸ ਪੀ ਪੀ ਕੇ ਜਿਵੇਂ ਚੜ ਗਿਆ ਹਾਏ ਇਹ ਜਾਣੇ ਮੈਨਾਂ ਯਾਨੇ ਡਾਕਟਰਾਂ ਨੂੰ ਪਸੰਦ ਹੈ ਡਾਕਟਰ ਸਾਹਿਬ ਸੱਚੀ ਗੱਲ ਇਹ ਵੇ ਕਿ ਜੰਮਣ ਨਾਲੋਂ ਪਾਲਣ ਔਖਾ ਤੇ ਪਾਲਣ ਨਾਲੋਂ ਵਿਆਹਣ ਔਖਾ ਇਹ ਤੇ ਹਜੇ ਮੱਝਾਂ ਤੈਨੂੰ ਦੱਸ ਦੇ ਨਹੀਂ ਤੈਨੂੰ ਦਿੱਤਾ ਨਾ ਤੂਤ ਸਿਆਹ ਦਾ ਸਿਰਪ ਤੇ ਵੇ ਕਰੀ ਮੱਝਾਂ ਯੋ ਚਾਲੀ ਨਿੱਕੀ ਹੈ ਉਹ ਕੌੜਾ ਸਿਰਪ ਤੈਨੂੰ ਦਿੱਤਾ ਨਾ ਅਜੇ ਤੂੰ ਗਰਾਰੇ ਨਹੀਂ ਨਾ ਕਰ ਸਕਦੀ ਤੇ ਗਲਾ ਖਰਾਬ ਹੋਏ ਤੇ ਫਿਰ ਡਾਕਟਰ ਸਾਹਿਬ ਜਾਣੇ ਵੀ ਨਾ
ਜਿੱਡਾ ਮਰਜ਼ੀ ਬੰਦਾ ਪਰੇਸ਼ਾਨ ਹੋਵੇ ਜਾਣੇ ਸਾਹ ਹਟਦੇ ਨੇ ਹਾਂ ਯਾਨੇ ਨੂੰ ਹਸਨ ਆਈ ਹਾਂ ਜਾਣੇ ਨਾ ਮਾਸ਼ਾਅੱਲਾ ਜੀ ਅੱਲਾ ਸਾਰਿਆਂ ਨੂੰ ਦੇ ਜਿਨ੍ਹਾਂ ਦੀ ਨਹੀਂ ਔਲਾਦ ਅੱਲਾ ਉਹਨਾਂ ਨੂੰ ਵੀ ਦੇ ਆ ਕਈ ਵਿਚਾਰੇ ਸਹਿਕਦੇ ਨੇ ਇਹਨਾਂ ਨੂੰ ਤੇ ਜੇ ਵੀ ਦੇ ਵੀ ਅੱਲਾ ਤੇ ਕੋਈ ਚੱਜ ਵਸਬ ਦੇ ਦੇ ਹੈਲੋ ਜੀ ਇਹ ਡਾਕਟਰ ਸਾਹਿਬ ਸਵੇਰੇ ਸ਼ਰਬਤ ਕਿੰਨਾ ਤੇ ਸ਼ਾਮੀ ਕਿੰਨਾ 1 ਚਮਚ ਸਵੇਰ ਤੇ 1 ਚਮਚ ਸ਼ਾਮ ਨੂੰ ਤੇ ਗੋਲੀ ਜਿਹੜੀ ਉਹ ਪੀਸ ਕੇ ਦੇਣੀ ਹੈ ਕਿ ਐਸੇ ਤਰ੍ਹਾਂ ਹੀ ਦੇਣੀ ਸਾਬਤ ਹੀ? ਉਹ ਚਮਚ ਤੇ ਰੱਖ ਕੇ ਨਾ ਤੈਨੂੰ ਪਾਣੀ ਵੀ ਪਾ ਕੇ ਥੋੜਾ ਜਿਹਾ ਚਮਚ ਤੇ ਜਦੋਂ ਹੱਲ ਹੋਈ ਇਹਦੀ ਤੇ ਜੋ ਬਸ ਹੋ ਜਾਏਗੀ ਨਾ ਕੋਲ ਜਾਏਗੀ ਫਿਰ ਹੁੰਦਾ ਨਹੀਂ ਠੀਕ ਹੈ ਮਿਹਰਬਾਨੀ ਤੇ ਠੀਕ ਹੋ ਜਾਏਗੀ ਨਾ ਡਾਕਟਰ ਸਾਹਿਬ ਹੋ ਜਾਏਗੀ ਮਜ਼ੀਦ ਤੇ ਨਹੀਂ ਸਾਨੂੰ ਆਉਣਾ ਪੈਣਾ ਨਹੀਂ ਤੁਹਾਨੂੰ ਨਹੀਂ ਹੋਣਾ ਚਲੋ ਇਹ ਜੂਸ ਵਧਿਆ ਤੁਸੀਂ ਪੀ ਲਓ ਪੈਸੇ ਦਿਓ ਡਾਕਟਰ ਸਾਹਿਬ ਉਹ ਪੈਸੇ ਤੁਹਾਡੇ ਪਿਛਲੇ ਵੀ ਰਹਿੰਦੇ ਨੇ ਤੇ ਕਣਕ ਪੱਕ ਚੱਲੀ ਹੈ ਤੇ ਤੁਹਾਨੂੰ ਫਿਰ ਕਣਕ ਵੱਢ ਕੇ ਪੈਸੇ ਮੈਂ ਦਿਆਂਗੇ ਸਾਰਾ ਹਿਸਾਬ ਕਿਤਾਬ ਲਿਖ ਲਾਂਗੀ ਜੀ ਤੇ ਜੀ ਤੁਸੀਂ ਬਾਅਦ ਨੂੰ ਦੇਖ ਰਹੇ ਹੋ ਜਿਹੜੇ ਹੀ ਪੈਸੇ ਰਹਿੰਦੇ ਆ। ਹਾਂ ਤੇ ਉਹ ਤੁਹਾਡੇ ਪਿਛਲੇ ਵੀ ਰਹਿੰਦੇ ਨੇ ਤੇ ਇਹ ਵੀ ਤੁਹਾਨੂੰ ਨਾ ਕਣਕ ਵੱਢ ਕੇ ਫਿਰ ਦੇ ਹੜਨੇ ਠੀਕ ਹੈ ਠੀਕ ਹੈ ਜੀ ਮਿਹਰਬਾਨੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਅੱਲਾ ਹਾਫਿਜ਼ ਚੱਲ ਬਈ ਬਾਏ